ਕੁਝ ਆਵਾਜ਼ਾਂ ਜਿਨ੍ਹਾਂ ਨੂੰ ਸੁਣ ਕੇ ਜ਼ਿੰਦਗੀ ਆਪਣੇ ਹੋਣ ਦਾ ਐਲਾਨ ਕਰਦੀ ਏ, ਜਿਵੇਂ ਅੰਬਾਂ ਦੇ ਮੌਸਮ ਵਿੱਚ ਕੋਇਲ ਦੀ ਕੂਕ, ਜਿਵੇਂ ਦਿਨ ਢਲਦਿਆਂ ਕਿਸੇ ਦਾਦੀ ਦੀ ਆਪਣੇ ਲਾਡਲੇ ਨੂੰ ਲੋਰੀ, ਤੇ ਜਿਵੇਂ ਦੀਗਰ ਵੇਲੇ ਦੂਰ ਟਰੈਕਟਰ ਤੇ ਟੇਪ ਤੇ ਉਹਦੇ ਉੱਤੇ ਚੱਲਣ ਵਾਲਾ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ। ਅਸੀਂ ਸਾਰੇ ਇਹਨਾਂ ਆਵਾਜ਼ਾਂ ਤੋਂ ਬਚਪਨ, ਜਵਾਨੀ ਜਾਂ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਵਿੱਚ ਵਾਕਿਫ ਹੁੰਦੇ ਹਾਂ, ਤੇ ਫਿਰ ਇਹ ਵਾਕਫੀਅਤ ਤੇ ਆਪਣਾਪਨ ਕੁਝ ਇੰਜ ਦਾ ਬਣਦਾ ਹੈ ਕਿ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਹਾਲ 'ਚ ਹੋਈਏ, ਇਹਨਾਂ ਆਵਾਜ਼ਾਂ ਦੀ ਮਿਠਾਸ ਤੇ ਰੂਹਾਨੀਅਤ ਦੀ ਸਿੱਖ ਹਮੇਸ਼ਾ ਸਾਨੂੰ ਰਹਿੰਦੀ ਏ। ਵੀਰੋ, ਇਸੇ ਤਰ੍ਹਾਂ ਨੇਜ਼ਾਬਾਜ਼ੀ ਦੇ ਪਿੜ ਨੂੰ ਜ਼ਿੰਦਗੀ ਤੇ ਇਸ ਖੇਡ ਵਿੱਚ ਰੂਹ ਫੂਕਣ ਵਾਲੀ ਇੱਕ ਆਵਾਜ਼ ਤੇ ਮਨਮੋਹਣੀ ਸ਼ਖਸੀਅਤ ਦੀ ਹੱਡਬੀਤੀ ਬਾਰੇ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਪੰਜਾਬ ਦੇ ਨਿੱਕੇ ਜਿਹੇ ਕਸਬੇ ਫਰੂਕਾ 'ਚ ਅੱਖ ਖੋਲ੍ਹਣ ਵਾਲੀ ਇਹ ਸ਼ਖਸੀਅਤ ਆਪਣੀ ਤਾਲੀਮੀ ਮਸਰੂਫੀਅਤ ਮੁਕੰਮਲ ਕਰਨ ਤੋਂ ਬਾਅਦ ਰੇਡੀਓ ਰਾਹੀਂ ਆਪਣੇ ਹੋਣ ਦਾ ਪਤਾ ਦੁਨੀਆ ਨੂੰ ਦਿੰਦੀ ਏ। ਕਮੈਂਟਰੀ ਵਾਲਾ ਸਿਲਸਿਲਾ ਸਕੂਲ ਲਾਈਫ ਤੋਂ ਸਟੇਜ ਸੈਕਟਰੀ, ਤਕਰੀਰਾਂ ਕਰਨੀਆਂ, ਡਰਾਮਿਆਂ ਵਿੱਚ ਹਿੱਸਾ ਲੈਣਾ। ਮੈਟ੍ਰਿਕ ਕਰਨ ਤੋਂ ਬਾਅਦ ਸਰਗੋਦਾ ਕਾਲਜ ਵਿੱਚ ਐਂਟਰੀ। ਭੁੱਟੂ ਦੌਰ ਦੀ ਹਕੂਮਤ ਸੀ, ਸਟੂਡੈਂਟਾਂ ਨੂੰ ਆਇਡੈਂਟੀ ਕਾਰਡ ਮਿਲੇ। ਆਇਡੈਂਟੀ ਕਾਰਡਾਂ ਨੂੰ ਅਸਾਂ ਗਲਤ ਇਸਤੇਮਾਲ ਕੀਤਾ, ਤਾਲੀਮ ਛੱਡ ਦਿੱਤੀ, ਸਟੇਜ 'ਤੇ ਆਉਣ ਦੀ ਕੋਸ਼ਿਸ਼ ਕੀਤੀ। ਮੇਰੇ ਉਸਤਾਦ ਮੁਹਤਰਮ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਸਤਾਦ ਮੁਹੰਮਦ ਅਯਾਦ ਲੱਖੀਵਾਲ ਜ਼ਿਲ੍ਹਾ ਸਰਗੋਦਾ ਤੋਂ, ਬੜੇ ਫੇਮਸ ਅਨਾਉਂਸਰ ਸਨ, ਬੜੇ ਪੜ੍ਹੇ ਲਿਖੇ ਸਨ। ਲੇਕਿਨ ਉਸ ਦੌਰ ਦੇ ਵਿੱਚ ਇਹ ਨੇਜ਼ਾਬਾਜ਼ੀ ਪ੍ਰੋਗਰਾਮ ਇਤਨਾ ਓਪਨ ਨਹੀਂ ਸੀ ਹੋਇਆ ਜਿਤਨਾ ਹੁਣ ਆ ਕੇ ਇਸ ਨੂੰ ਅਹਿਮੀਅਤ ਮਿਲੀ। ਮੈਟ੍ਰਿਕ ਕਿਸ ਸਾਲ ਦੀ ਗੱਲ ਹੈ? ਇਹ ਸਨ 73-74। ਉਸ ਦੌਰ ਤੋਂ ਲਾ ਕੇ ਉਸ ਵਕਤ ਸਾਡੇ ਪੰਜਾਬ ਪਾਕਿਸਤਾਨ ਵਿੱਚ ਸਿਰਫ 3 ਕਲੱਬ ਆਉਂਦੇ ਸਨ, ਸ਼ਾਹੀਨ ਕਲੱਬ, ਪੰਜਾਬ ਕਲੱਬ ਔਰ ਉਸ ਤੋਂ ਬਾਅਦ ਜਨਾਬ ਇਹ ਸਾਡਾ ਸਰਗੋਦਾ ਕਲੱਬ। ਇਹ 3 ਕਲੱਬ ਬਣੇ। ਹੁਣ ਤਾਂ ਮਾਸ਼ਾਅੱਲਾ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਪੰਜਾਬ ਪਾਕਿਸਤਾਨ ਦੇ ਵਿੱਚ 5000 ਸਵਾਰ ਹੈ। 5000 ਸਵਾਰ ਬੜੇ ਅੱਛੇ ਲੋਕ ਜਿਹੜੇ ਇਸ ਗੇਮ ਦੇ ਵਿੱਚ ਇੰਟਰ ਹੋਏ ਨੇ। ਤੇ ਮਾਸ਼ਾਅੱਲਾ ਗੇਮ ਵੀ ਬਹੁਤ ਅੱਛੀ ਹੈ, ਸੁਨਨਤ ਨਬਵੀ ਹੈ, ਸੁਨਨਤ ਸ਼ਬੀਰੀ ਹੈ। ਨੇਜ਼ਾਬਾਜ਼ੀ ਦੇ ਵਿੱਚ ਪਹਿਲੇ ਤੇ ਪੰਜਾਬ ਪਾਕਿਸਤਾਨ ਦੇ ਜ਼ਮੀਨਦਾਰਾਂ ਦੇ ਸ਼ੌਕ ਸੀ, ਮਿਲ ਬੈਠਣ ਦਾ ਇੱਕ ਬਹਾਨਾ ਸੀ, ਬੜੇ ਅੱਛੇ ਲੋਕਾਂ ਨਾਲ ਮੁਹੱਬਤ ਪਿਆਰ ਦੀਆਂ ਗੱਲਾਂ ਹੁੰਦੀਆਂ ਸਨ। ਹੁਣ ਆ ਕੇ ਇਸ ਗੇਮ ਨੂੰ ਇਤਨੀ ਅਹਿਮੀਅਤ ਮਿਲੀ, ਇਤਨਾ ਇਸ ਗੇਮ ਨੇ ਅਰੂਜ ਪਕੜਿਆ ਕਿ ਇਤਨੇ ਹਜ਼ਾਰ ਸਵਾਰ, ਜਿਸ ਤਰ੍ਹਾਂ ਮੈਂ ਪਹਿਲੇ ਗੁਜ਼ਾਰਿਸ਼ ਕਰ ਰਿਹਾ ਹੂੰ ਕਿ ਬੰਦਾ ਇੱਕ MPA ਬਣ ਜਾਵੇ ਮੁਸਲਸਲ 3 ਪੀਰੀਅਡ, ਉਸ ਦਾ ਇਤਨਾ ਤਾਰਫ ਨਹੀਂ ਹੁੰਦਾ ਜਿਤਨਾ ਇੱਕ ਦੌੜਾਂ ਵਾਲੇ ਸਵਾਰ ਔਰ ਘੋੜੇ ਦਾ ਤਾਰਫ ਹੁੰਦਾ। ਅੱਛਾ ਸਵਾਰ ਔਰ ਅੱਛਾ ਘੋੜਾ। ਮਾਸ਼ਾਅੱਲਾ ਇਸ ਗੇਮ ਨੂੰ ਅਲਹਮਦੁਲਿਲਾ ਇਸ ਵਕਤ ਗੌਰਮੈਂਟ ਲੈਵਲ ਤੇ ਵੀ ਕੋਈ ਤਰਜੀਹ ਮਿਲ ਰਹੀ ਹੈ। ਸਾਡੀਆਂ ਟੀਮਾਂ ਬਾਹਰ ਵੀ ਜਾ ਰਹੀਆਂ, ਕਈ ਸਾਡੇ ਮੁਲਕ ਦੇ ਸਵਾਰ ਜਿਨ੍ਹਾਂ ਗੋਲਡ ਮੈਡਲ ਹੀ ਹਾਸਿਲ ਕੀਤਾ ਹੈ। ਤਾਂ ਇਸ ਤੋਂ ਇਲਾਵਾ ਗੌਰਮੈਂਟ ਹੁਣ ਆ ਕੇ ਥੋੜ੍ਹੀ ਜਿਹੀ ਇਸ ਗੇਮ 'ਤੇ ਤਵੱਜੋ ਦਿੱਤੀ ਹੈ। ਕਮ ਖਰਚ ਬਾਲਾ ਨਸ਼ੀਨ ਜ਼ਮੀਨਦਾਰਾਂ ਲੋਕਾਂ ਦੀ ਗੇਮ ਹੈ। ਗੌਰਮੈਂਟ ਇਤਨੀ ਅਫੋਰਡ ਤਾਂ ਕਰਨ ਵਾਲੇ, ਲੇਕਿਨ ਤਰਜੀਹ ਅੱਗੇ ਇਤਨੀ ਨਹੀਂ ਦਿੱਤੀ ਗਈ। ਹੁਣ ਆ ਕੇ ਇਸ ਗੇਮ ਨੂੰ ਬੜੀ ਤਰਜੀਹ ਮਿਲੀ ਹੈ। ਮਾਸ਼ਾਅੱਲਾ ਇਸ ਵਕਤ ਪੰਜਾਬ ਪਾਕਿਸਤਾਨ ਦੇ ਵਿੱਚ ਸਾਡੀ ਜਿਹੜੀ ਹੈ ਫੈਡਰੇਸ਼ਨ ਬਣੀ ਹੈ DG ਰੇਂਜਰ ਦੀ ਤਹਿਤ, ਜਿਹਦੇ ਸਰਪ੍ਰਸਤ ਪ੍ਰੈਜ਼ੀਡੈਂਟ ਨੇ ਸਾਹਿਬਜ਼ਾਦਾ ਸੁਲਤਾਨ ਮੁਹੰਮਦ ਅਲੀ ਸਾਹਿਬ, ਪ੍ਰੈਜ਼ੀਡੈਂਟ EFP ਪਾਕਿਸਤਾਨ, ਔਰ ਜਨਰਲ ਸੈਕਟਰੀ ਨੇ ਮੀਆਂ ਅਸਦ ਅਯਾਦ ਸਾਹਿਬ ਕੋਹਲੀਆਂ ਸ਼ਾਹ ਹੁਸੈਨ ਗੁਜਰਾਤ, ਉਹ ਇਸ ਫੈਡਰੇਸ਼ਨ ਦੇ ਸੈਕਟਰੀ ਜਨਰਲ ਨੇ। ਹੁਣ ਉਹਨਾਂ ਆ ਕੇ ਇਸ ਗੇਮ ਨੂੰ ਜਿਸ ਤਰ੍ਹਾਂ ਹੁੰਦਾ ਨਾ, ਕੋਈ ਡਿਸਿਪਲਨ, ਕੋਈ ਪਾਬੰਦੀ, ਕੋਈ ਵਕਤ ਦੀ ਕਦਰ, ਮਾਸ਼ਾਅੱਲਾ ਉਮੀਦ ਕਰਨੇ ਆ ਕਿ ਸਾਡੀ ਇਹ ਗੇਮ ਇਨਸ਼ਾਅੱਲਾ ਇੰਟਰਨੈਸ਼ਨਲ ਲੈਵਲ 'ਤੇ ਜਿਨ੍ਹਾਂ ਮੁਲਕਾਂ ਵੀ ਨੇਜ਼ਾਬਾਜ਼ੀ ਹੋ ਰਹੀ, ਉੱਥੇ ਟੀਮਾਂ ਸਾਡੀਆਂ ਜਾ ਰਹੀਆਂ ਔਰ ਬੜਾ ਅੱਛਾ ਉਹ ਕਿਰਦਾਰ ਅਦਾ ਕਰ ਰਹੇ ਨੇ। ਇਸ ਤੋਂ ਇਲਾਵਾ ਖੇਲ ਜਨਾਬ ਡਾਊਨ ਇਹ ਕੋਈ ਨਹੀਂ ਹੋਇਆ। ਪਹਿਲੇ ਇਹਨਾਂ ਲੋਕਾਂ ਦੇ ਇਤਨੇ ਵਸਾਇਲ ਨਹੀਂ ਸਨ। ਅਲਹਮਦੁਲਿਲਾ ਸਾਡੇ ਜ਼ਿਲ੍ਹਾ ਗੁਜਰਾਤ, ਮੰਡੀ, ਚਕਵਾਲ, ਪਿੰਡੀ, ਇਸਲਾਮਾਬਾਦ, ਜਦੋਂ ਇਹਨਾਂ ਲੋਕਾਂ ਇਹ ਬਾਹਰ ਦਾ ਰਸਤਾ ਤੱਕਿਆ ਹੈ ਨਾ ਜੀ, ਬਾਹਰ ਦਾ ਰਸਤਾ ਤੱਕਿਆ ਹੈ, ਇਹਨਾਂ ਜਨਾਬ ਅੱਲਾਹ ਤਾਲਾ ਇਹਨਾਂ ਨੂੰ ਦੌਲਤ ਤੋਂ ਨਵਾਜ਼ਿਆ। ਹੁਣ ਹਰ ਬੰਦੇ ਦੀ ख्वाहिश है जहाज़ तो उतरदे ही पहले गड्डी लैनी, फिर घोड़ा लैना,
ਬਕਾਇਆ ਮਾਲ ਆਪਣੀ ਕੋਠੀ ਤੇ ਲਾ ਦੇਣਾ। ਇਹ ਇੱਥੋਂ ਤੱਕ ਇਹ ਸ਼ੌਕ ਪਹੁੰਚਿਆ ਜੀ। ਮਾਸ਼ਾਅੱਲਾ ਬੜੀ ਤਰੱਕੀ ਹੈ। ਪਹਿਲੇ ਵੀ इतने लोगों को वसायल नहीं सी होंदे, चंद खानदान निज़ाबादी महदूद आई। हुण अल्लाह ताला दी मेहरबानी नाल अल्लाह हर एक नूं ज़्यादा देवे। बंदे कोल बाहर दा पैसा ही इतना आ गया, जेड़ा बंदा आंदा वही आदा जी घोड़ा है, निज़ाबादी है, उत्थे जाके ग्राउंड च अपना तारफ दो, घोड़ा भजाओ। लेकिन गेम सी ये पहले बहुत अच्छे लोगों दी, पढ़े लिखे लोगों दी। हुण आण के विच साडे कई अनपढ़ तबका भी विच आ गया जी। माल उन्होंने मिलिया है, लेकिन वो अगली अगला जिहड़ा ज़हन है, उन्हां दा अकल दिमाग वो तो अनपढ़ बंदे नाल केड़ी बंदे गुफ्तगू करनी होंदी। बहरहाल वो भी इस गेम में एंटर हो गए जी। मैं जनाब गुजारिश की पहले भी स्कूल लाइफ तो स्टेज सैकटरी वाला शौक बनया। शादी तो बाद की गल है। फिर मेरी शादी हुई, पहली बेगम मेरी फौत हो गई, उस तो बाद दूजी शादी की। शादी का तो इस अनाउंसमेंट का आपस से जोड़ कोई नहीं, वो एक अलहदा शोबा है, अनाउंसमेंट वाला अलहदा शोबा। अलहमदुलिल्लाह अल्लाह ताला दी मेहरबानी नाल अल्लाह ताला कोई मैमरी कार्ड ही इस किस्म का भरिया है। ज़हनी तौर पर पंजाब लैवल ते जमींदार सवार घोड़े हर एक बंदे नूं ना अपने अंदर इंजा जिवें कंप्यूटर फीड नहीं करीदा, फीड करीदा, फीड किया गया। हुण भी अलहमदुलिल्लाह साढ़े सामने अगर मैं चैलेंज कर देवां ना कोई सवार डबल दौड़ जाए तो हो नहीं सकता, नहीं हो सकता। और इंशाअल्लाह ये अल्लाह ताला दी मेहरबानी है। देसी जी खुराक है, कोई गोली टीके पूड़ी वाली वो गल भी कोई नहीं। ये अल्लाह ताला दी खसूसी मेहरबानी है, उस दी मेहरबानी दे नाल ये मकाम मिले जी। और मैं हर मेले ते गुजारिश करना कि जितने भी सवार आ जान, जितनी गेम ही फस जाए, इंशाअल्लाह अल्लाह ताला दी मेहरबानी नाल वो ठीक इन टाइम ते रिजल्ट मिलता है। वो मैं गुजारिश करना कि जज तकरीबन हर मेले ते चेंज होंदे ने, कोई मुसलसल जज नहीं भाई अलिफ तो लैके वो हर मेले तक की जज होवें। थोड़ा अरसा पहले अलहाज मियां अनवर गुजर साहब इन्हां दी आमद होई ने इस शोबे विच, लेकिन उन्होंने जी सवारां दे बारे इल्म नहीं। जज जितने भी बैठे ना सवारां दे बारे उन्होंने कोई पता नहीं, घोड़ियां दे नावां दा उन्होंने कोई पता नहीं। जेड़ा गलत दौड़ गया वो भी असां दसना है, जेड़ा 2-4 कर गया वो भी असां दसना है, बाई नेम दसना है। जजे समान क्योंकि हर मेले ते चेंज होंदे ने, उन्होंने इतनी दिलचस्पी नहीं, उन्होंने अपनी लिखाई की दिलचस्पी 2-4 0 लिख के फैट दोगे। वो जनाब सख्ती इस सूरत होंदी कि ये लोग टाइम की कदर नहीं करते। टाइम की कदर ना करने वाली कौम हमेशा वास्ते पिछे रह जांदियां। सख्ती इस सूरत होंदी कि यार तुस खिलाड़ी हो, सुबह उठो, नमाज पढ़ो, कुरान मजीद की तिलावत करो, अपनी गेम नूं तरजीह दिओ, वॉकिंग करनी वॉकिंग करो, घोड़ सवारी करनी तो वो करो। जदा ग्राउंड दे विच आके ते कॉल सिस्टम होंदा है, कबड्डी हो रही, एक अगू जनाब साई आ गया, इदू जाफी है, वो वारे ते बुलांदा, वो वारे ते ना आवे कौडी तो कोई नहीं। नेज़ाबाजी दे मेले ते पूरे पाकिस्तान खासकर पंजाब विच लगदे ही रहिंदे ने, पर हाजी गुलाम हुसैन हैदरी होरां दे बगैर कोई मेला उंज नहीं सजदा जिवें ओदे सिंगार दा हक होवे। जी बिस्मिल्लाहिर्रहमानिर्रहीम जी। सब तो पहले तो हैदरी साहब साडे इस नेज़ाबाजी दी फील्ड दे मतलब जिहड़ा एक अल्टीमेट जिहड़ा हुंदा ना वो हैं। हैदरी साहब तो बगैर ग्राउंड दी रौनक सजदी नहीं। असी भी मतलब बचपन तो नेज़ाबाजी करते आए हैं, लेकिन जिस टाइम हैदरी साहब जिस मेले ते होवन ना उसकी एक फील ही अलग होंदी है। और अल्लाह उन्हां दी जिंदगी करे और इस ग्राउंड दे विच हमेशा ग्राउंडां दे विच आबाद रहन, और साडा भी शुगल उन्हां दे नाल ही है। बाकी तो काफ़ी अनाउंसर हैं, मतलब सारे अच्छे हैं, लेकिन हैदरी साहब जिहड़ा ना वो एक आपदी मिसाल आप हैं। अच्छा की गल ऐसी जिहड़ी मुमताज़ करदी है बाकी अनाउंसर्स तो? सब तो पहले एक चीज़ है कि अपना हैदरी साहब का जिहड़ा मतलब काफ़ी क्वालिटीज़ हैं, मल्टीपल क्वालिटीज़ उन्हां दे विच हैं। मतलब वो अगर तुसी किसी मेले ते अगर जज नहीं है ना, हैदरी साहब नूं तुसी एज जज भी उत्थे अगर बवा दिओ तो जजेस नालों बेहतर जजिंग कर लेसन। उस तो इलावा अगर अपना तुसी वेखो मतलब काफ़ी अनाउंसर हैं, हर एक नूं मतलब
ਉਹ ਕਰਨਾ ਮਤਲਬ ਇੱਕ ਤਾਂ ਹੁੰਦੀ ਝੂਠੀ ਤਾਰੀਫ, ਲੇਕਿਨ ਹੈਦਰੀ ਸਾਹਿਬ ਝੂਠੀ ਤਾਰੀਫ ਕਰਦੇ ਨਹੀਂ। ਉਹਨਾਂ ਨੂੰ ਇੱਕ ਘੋੜੇ ਦੀ ਪਹਿਚਾਣ ਹੈ, ਔਰ ਜਿਸ ਘੋੜੇ ਦੀ ਉਹ ਤਾਰੀਫ ਕਰ ਸਨ ਉਹ ਬਕਾਇਦਾ ਇੱਕ ਕਾਬਲੇ ਤਾਰੀਫ ਘੋੜਾ ਹੋ ਸੀ ਜੀ, ਕਾਬਲੇ ਤਾਰੀਫ ਸਵਾਰ ਹੋ ਸੀ। ਔਰ ਮਤਲਬ ਉਹਨਾਂ ਨੂੰ ਵੇਖੋ ਨਾ, ਜਿਹੜਾ ਇੱਕ ਆਪਣੀ ਫੀਲਡ ਨੂੰ ਸਮਝ ਜਾਵੇ, ਮਤਲਬ ਕਿ ਅਗਰ ਉਹ ਘੋੜੇ ਦੀ ਵੇਖ ਰਹੇ ਨੇਜ਼ਾਬਾਜ਼ੀ ਹੋ ਰਹੀ ਹੈ, ਘੋੜਾ ਅੱਛਾ ਆਇਆ ਤੇ ਉਸ ਦੀ ਮਤਲਬ ਉਸ ਨੂੰ ਸਮਝ ਕੇ ਉਹਦੀ ਤਾਰੀਫ ਕਰਨੀ, ਇਹ ਹੈਦਰੀ ਸਾਹਿਬ ਤੋਂ ਪਿੱਛੇ ਖਤਮ ਹੈ। ਵੀਰੋ, ਕਾਮਯਾਬੀ ਦਾ ਸਫ਼ਰ ਕਦੀ ਵੀ ਸੌਖਾ ਤੇ ਸਿੱਧਾ ਨਹੀਂ ਹੁੰਦਾ। ਹਮੇਸ਼ਾ ਇਸ ਰਾਹੀਂ ਕੰਡੇ ਤੇ ਟੋਏ ਅੱਗੇ ਵਧਣ ਵਾਲਿਆਂ ਦੀ ਰਾਹ ਰੋਕਦੇ ਰਹਿੰਦੇ ਨੇ। ਹੈਦਰੀ ਸਾਹਿਬ ਹੋਰਾਂ ਨਾਲ ਇਸ ਪਿੰਡ ਦੇ ਵਿਚਕਾਰ ਕੀ ਕੁਝ ਹੋਇਆ, ਆਓ ਉਹਨਾਂ ਕੋਲ ਹੀ ਜਾਣਦੇ ਹਾਂ। ਉਹਦੇ ਬਾਰੇ ਇਹ ਜਨਾਬ ਕਿ ਮੇਰਾ ਛੋਟਾ ਹੈ ਤੌਕੀਰ ਅਬਾਸ ਹੈਦਰੀ ਤੁਹਾਡੇ ਨਾਲ ਖਲੋਤਿਆ ਹੈ। ਇਹ ਉਹਦੇ ਤੋਂ ਛੋਟੇ ਸਨ। ਅਕੀਲ ਅਬਾਸ ਹੈਦਰੀ ਇਹਨਾਂ ਤੋਂ ਵੱਡਾ ਸੀ। ਦੋਵਾਂ ਭਾਈਆਂ FA ਦੀ ਤਾਲੀਮ ਹਾਸਲ ਕੀਤੀ। ਅੱਗੇ ਇਹਨਾਂ ਨੇ ਬੜੀ ਤਰਲਾ ਮਿਹਨਤ ਕੀਤੀ। ਇਹਨਾਂ ਨੂੰ ਹੁਣ ਪਤਾ ਨਹੀਂ ਕਿ ਜ਼ਹਿਨ ਸੋਚ ਆਈ ਬਸ ਸਾਡੇ ਅੱਬੂ ਜਾਨ ਮਾਸ਼ਾਅੱਲਾ ਇਤਨੇ ਹਾਈ ਅਪ ਹੋ ਗਏ, ਅਸਾਂ ਉਹਨਾਂ ਦਾ ਸ਼ੋਭਾ ਅਪਣਾਉਣਾ। ਇਹਨਾਂ ਨੇ ਛੋਟੇ ਮੇਰੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ। 4-5 ਸਾਲ ਅਕੀਲ ਤੋਂ ਪਹਿਲੇ ਮੇਰੇ ਨਾਲ ਇਹ ਚੱਲੇ ਨੇ। ਮਾਈਕ ਤੇ ਵੀ ਆ ਗਏ, ਜਾਨ ਪਹਿਚਾਨ ਹੀ ਅਲਹਮਦੁਲਿਲਾ ਇਹਨਾਂ ਦੀ ਬਹੁਤ ਅੱਛੀ ਹੈ। ਉਸ ਤੋਂ ਬਾਅਦ ਉਹ ਵੱਡੇ ਕੁਝ ਇਸਰਾਰ ਕੀਤਾ ਕਿ ਅੱਬੂ ਮੈਂ ਤੁਹਾਡੇ ਨਾਲ ਮੁਕੰਮਲ ਤੌਰ ਤੇ ਚੱਲਣਾ ਚਾਹਨਾ। ਉਹ 2-1 ਸਾਲ ਰੈਗੂਲਰ ਮੇਰੇ ਨਾਲ ਚੱਲੇ ਨੇ। ਬੈਨ ਹੀ ਮੇਰੇ ਆਲ ਆਵਾਜ਼, ਬੈਨ ਹੀ ਮੇਰੇ ਆਲ ਉਹਦਾ ਮੈਮਰੀ ਕਾਰਡ, ਹਰ ਬੰਦੇ ਨਾਲ ਦੁਆ ਸਲਾਮ ਜੀ ਪਿਆਰ ਬਾਹਰਲੇ ਮੁਲਕਾਂ ਤੱਕ, ਕਿਉਂਕਿ ਫੇਸਬੁੱਕ ਸਾਰਾ ਉਹਨਾਂ ਦੇ ਕੋਲ ਆ। ਮੇਰਾ ਪੂਰਾ ਰਿਕਾਰਡ, ਦੋਸਤਾਂ ਦੇ ਨੰਬਰ ਸਾਰੇ ਉਹਨਾਂ ਦੇ ਕੋਲ ਆ। ਬਹੁਤ ਅੱਛਾ ਬੱਚਾ ਸੀ। ਅੱਲਾਹ ਤਾਲਾ ਉਹਨੂੰ ਜੰਨਤ ਨਸੀਬ ਕਰੇ। 7 ਜੂਨ ਨੂੰ ਅੱਲਾਹ ਤਾਲਾ ਨੂੰ ਉਹ ਪਿਆਰੇ ਹੋਏ। ਉਹਨਾਂ ਤੋਂ ਬਾਅਦ ਬਸ ਜ਼ਿੰਦਗੀ ਦੇ ਵਿੱਚ ਉਤਾਰ ਚੜਾਓ ਆਉਂਦੇ ਰਹਿੰਦੇ ਨੇ। ਕੋਸ਼ਿਸ਼ ਮੈਂ ਬੜੀ ਕੀਤੀ ਕਿ ਮੈਂ ਇਹ ਸ਼ੋਭਾ ਛੱਡ ਦਿਆਂ, ਲੇਕਿਨ ਬਹੁਤ ਸਾਰੇ ਦੋਸਤ ਪੀਰ ਸਾਹਿਬਾਨ ਸਾਰੇ ਮੇਰੇ ਕੋਲ ਹਾਜ਼ਰੀ ਉਹਨਾਂ ਦਿੱਤੀ। ਉਹਨਾਂ ਆਖਿਆ ਨਹੀਂ ਯਾਰ, ਅਗਰ ਤੂੰ ਇਹ ਸ਼ੋਭਾ ਛੱਡਣਾ ਹੈ ਤਾਂ ਸਾਡੇ ਨੇਜ਼ਾਬਾਜ਼ੀ ਵਾਲੀ ਗੇਮ ਦਾ ਕੋਈ ਵਲੀ ਵਾਰਿਸ ਨਹੀਂ ਰਹਿਣਾ, ਕੋਈ ਇਸ ਨੂੰ ਡਿਵੈਲਪ ਕਰਨ ਵਾਲਾ ਬੰਦਾ ਬਾਕੀ ਕੋਈ ਨਹੀਂ। ਤੇਰੀ ਬੜੀ ਮਿਹਨਤ ਹੈ। ਅੱਲਾਹ ਤਾਲਾ ਦਾ ਜਿਹੜਾ ਫੈਸਲਾ ਹੈ ਮਨਜ਼ੂਰ ਕੀਤਾ ਅਲਹਮਦੁਲਿਲਾ, ਜਿਹੜੇ ਹਾਲ ਵਿੱਚ ਰੱਖੇ ਅਲਹਮਦੁਲਿਲਾ। ਉਸ ਤੋਂ ਬਾਅਦ ਤਕਰੀਬਨ 3 ਮਹੀਨੇ ਬਾਅਦ ਇਹ ਦੋਸਤਾਂ ਸੰਗੀਆਂ ਨੂੰ ਕੋਈ ਹੌਲੇ ਗਰਾਊਂਡਾਂ ਹੀ ਨਿਕਲੇ, ਕੋਈ ਮੇਲਿਆਂ ਦਾ ਆਗਾਜ਼ ਕੀਤਾ। ਹੁਣ ਫਿਰ ਅਲਹਮਦੁਲਿਲਾ ਮੁੜੇ ਜਿਹੜੀ ਬੱਚਿਆਂ ਦੀ ਪਰੇਸ਼ਾਨੀ ਆਉਂਦੀ, ਇਹ ਤਾਹਯਾਤ ਜਾਂਦੀ ਨਹੀਂ, ਜ਼ਿੰਦਗੀ ਭਰ ਨਹੀਂ ਜਾਂਦੀ। ਬਹਰਹਾਲ ਅਲਹਮਦੁਲਿਲਾ ਅੱਲਾਹ ਤਾਲਾ ਦੀ ਕਰਮ ਨਿਵਾਜ਼ੀ ਨਾਲ ਦੁਬਾਰਾ ਗਰਾਊਂਡ 'ਚ ਐਂਟਰ ਹੋਇਆ। ਅੱਲਾਹ ਤਾਲਾ ਕਰਮ ਕਰਸੀ, ਇਨਸ਼ਾਅੱਲਾ ਪ੍ਰੋਗਰਾਮ ਚੱਲਦੇ ਰਹਿਣ। ਸਾਡਾ ਜਨਾਬ ਇਹ ਪੈਗਾਮ ਹੈ ਖਾਸ ਤੌਰ ਤੇ ਯੰਗ ਜਨਰੇਸ਼ਨ ਨੂੰ ਕਿ ਜਿਹੜੀ ਨੇਜ਼ਾਬਾਜ਼ੀ ਪ੍ਰੋਗਰਾਮ ਹੈ ਇੱਕ ਪਾਕੀਜ਼ਾ ਜਿਹਾ ਪ੍ਰੋਗਰਾਮ ਹੈ। ਇਸ ਦੇ ਵਿੱਚ ਆਪਣੇ ਆਪ ਨੂੰ ਐਂਟਰ ਕਰੋ, ਆਪਣੇ ਬੱਚਿਆਂ ਨੂੰ ਵੀ ਟ੍ਰੇਨਿੰਗ ਦਿਓ। ਨਬੀ ਪਾਕ ਦੀ ਹਦੀਸ ਹੈ ਨੇਜ਼ਾਬਾਜ਼ੀ ਤੀਰ ਅੰਦਾਜ਼ੀ ਇਹ ਉਹਨਾਂ ਦੇ ਪਸੰਦੀਦਾ ਗੇਮ ਨੇ। ਤੇ ਇਸ ਵਾਸਤੇ ਚਾਹੀਦਾ ਕਿ ਨਬੀ ਪਾਕ ਦਾ ਜਿਹੜਾ ਫਰਮਾਨ ਹੈ ਅਗਰ ਬੰਦਾ ਉਸ ਨੂੰ ਅਪਣਾ ਲਵੇ ਬੰਦੇ ਦੀ ਆਖਰਤ ਹੀ ਸੰਵਰ ਜਾਂਦੀ, ਔਰ ਇਸ ਜਹਾਨ ਤੇ ਵੀ ਬੰਦੇ ਨੂੰ ਅੱਛੇ ਲਫ਼ਜ਼ਾਂ ਨਾਲ ਲੋਕ ਯਾਦ ਕਰਦੇ ਨੇ। ਬਹੁਤ ਅੱਛੀ ਗੇਮ ਹੈ। ਮੈਂ ਤਾਂ ਹਰ ਜਗ੍ਹਾ ਤੇ ਇਹੀ ਪੈगाम ਦੇਣਾ ਕਿ ਬੰਦਾ ਹਰ ਮੁਲਾਕਾਤ ਨੂੰ ਆਖਰੀ ਸਮਝੇ, ਕਿਉਂ ਜੋ ਸਾਹਿਲ ਬੇਇਤਬਾਰੇ ਇਸੇ ਕਾਨ ਇਨਸਾਨ ਤੇ ਲਾਜ਼ਮ ਹੈ ਬਈ ਡੰਗ ਖੁਲਕ ਦੇ ਨਾਲ ਗੁਜ਼ਾਰੇ। ਲੁਕਮਾਨ ਦੇ ਪੁੱਤਰ ਵੀ ਬਚ ਨੂੰ ਸਕਦੇ ਜਦਾ ਸਦ ਤਕਦੀਰ ਚ ਮਾਰੇ। ਇੰਜ ਜੀ ਵੀ ਇਹ ਦਰਦ ਜੇ ਮਰ ਗਿਆ ਵੀ ਕੋਈ ਬਸ਼ਰ ਨਾ ਯਾਦ ਵਿਸਾਰੇ। ਪੂਰੇ ਮੁਲਕ ਦੇ ਕਲੱਬਾਂ, ਉਹਨਾਂ ਦੀਆਂ ਟੀਮਾਂ, ਸਵਾਰਾਂ ਤੇ ਅੱਗੋਂ ਉਹਨਾਂ ਦੇ ਘੋੜਿਆਂ ਦੇ ਨਾਮ, ਜ਼ਾਤ, ਸ਼ਕਲ ਇਹ ਸਭ ਯਾਦ ਰੱਖ ਲੈਣਾ ਕਿਸੇ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ। ਇਹਦੇ ਲਈ ਕੋਈ ਖਾਸ ਮਸ਼ਕ, ਤਰਬੀਅਤ ਜਾਂ ਫਿਰ ਕਿਸੇ ਵੱਡੇ ਕਰਮ ਦੀ ਲੋੜ ਹੈ ਤੇ ਹਾਜੀ ਸਾਹਿਬ ਕੋਲੋਂ ਬਯਕ ਵਕਤ ਇਹ ਸਾਰਾ ਕੁਝ ਮੌਜੂਦ ਹੈ। ਵੇਖੋ ਜੀ, ਹਰ ਜਿਵੇਂ ਇੱਕ ਗਰਾਊਂਡ ਦੇ ਵਿੱਚ ਪਹਿਲੇ ਨੰਬਰ ਤੇ ਗਰਾਊਂਡ ਦਾ ਹੋਣਾ ਜ਼ਰੂਰੀ ਹੈ। ਬਈ ਗਰਾਊਂਡ ਹੁੰਦਾ ਜਿੱਥੇ ਇੱਕ ਲੰਬਾਈ ਔਰ ਚੌੜਾਈ ਦੇ ਹਿਸਾਬ ਨਾਲ ਇੱਕ ਗਰਾਊਂਡ ਪੂਰਾ ਹੋਵੇ। ਉਸ ਤੋਂ ਬਗੈਰ ਤਾਂ ਨੇਜ਼ਾਬਾਜ਼ੀ ਨਹੀਂ ਹੋ ਸਕਦੀ। ਉਸੇ ਤਰ੍ਹਾਂ ਇੱਕ ਕਿੱਲੇ ਪਾਰਟੀ ਹੁੰਦੀ ਹੈ, ਕਿੱਲੇ ਲੱਗਣੇ ਜ਼ਰੂਰੀ ਹੁੰਦੇ ਨੇ, ਘੋੜੇ ਹੋਣੇ ਜ਼ਰੂਰੀ ਨੇ। ਮੈਂ ਸਮਝਣਾ ਕਿ ਹੈਦਰੀ ਸਾਹਿਬ ਵੀ
ਇਤਨੇ ਹੀ ਜ਼ਰੂਰੀ ਨੇ ਨੇਜ਼ਾਬਾਜ਼ੀ ਵਿੱਚ ਜਿਤਨਾ ਕਿ ਗਰਾਊਂਡ ਤੇ ਕਿੱਲੇ ਤੇ ਘੋੜੇ ਤੇ ਸਵਾਰ ਨੇ, ਕਿਉਂਕਿ ਉਹਨਾਂ ਦੇ ਬਗੈਰ ਮੈਨੂੰ ਤਾਂ ਵੈਸੇ ਸਾਰਾ ਫਿੱਕਾ ਫਿੱਕਾ ਜਿਹਾ ਲੱਗਦਾ ਹੈ। ਔਰ ਬਹੁਤ ਸਾਰੇ ਜਿਹੜੇ ਲੋਕ ਨੇ ਨਾ, ਬਾਕੀ ਸਮਝਦਾਰ ਲੋਕ ਨੇ ਨੇਜ਼ਾਬਾਜ਼ੀ ਦੇ ਵਿੱਚ, ਉਹ ਉਹਨਾਂ ਦੀ ਕਮੀ ਮਹਿਸੂਸ ਕਰਦੇ ਨੇ। ਮੈਂ ਅੱਗੇ ਇੱਥੇ ਆਇਆ ਗਰਾਊਂਡ ਦੇ ਵਿੱਚ, ਜ਼ਰਈ ਯੂਨੀਵਰਸਿਟੀ ਦਾ ਹੁਣ ਗਰਾਊਂਡ ਹੈ, ਤੇ ਇੱਥੇ ਮੈਂ ਆਇਆ ਤੇ ਸਭ ਤੋਂ ਪਹਿਲੇ ਜਦੋਂ ਮੇਰੇ ਕੰਨਾਂ ਦੇ ਉੱਤੇ ਆਵਾਜ਼ ਨਹੀਂ ਪਈ ਨਾ ਹੈਦਰੀ ਦੀ, ਤੇ ਮੈਨੂੰ ਮਹਿਸੂਸ ਹੋਇਆ, ਮੈਂ ਨਾਲ ਦੇ ਨਾਲ ਡਿਸਕਸ ਕੀਤੀ ਹੈ ਕਿ ਯਾਰ ਸਾਰਾ ਅੱਛਾ ਹੈ ਲੇਕਿਨ ਹੈਦਰੀ ਦੀ ਕਮੀ ਜਿਹੜੀ ਉਹਨੂੰ ਮਹਿਸੂਸ ਹੋ ਰਹੀ ਹੈ। ਮੈਂ ਖੁੱਲੇ ਦਿਲ ਨਾਲ, ਵੇਖੋ ਜੀ ਜਿਹੜੇ ਅਨਾਉਂਸਰ ਨੇ ਵੀ ਸਾਰੇ ਮੇਰੇ ਭਾਈ ਦੋਸਤ ਨੇ, ਕਿਸੇ ਨਾਲ ਸਾਨੂੰ ਨਹੀਂ ਹੈ, ਹਰ ਬੰਦੇ ਦੀ ਜਿਹੜਾ ਖਿਦਮਾਤ ਨੇ ਉਹ ਅੱਛੀਆਂ ਨੇ, ਲੇਕਿਨ ਹੈਦਰੀ ਵਨ ਆਫ ਦੀ ਬੈਸਟ ਹੈ ਇਸ ਫੀਲਡ ਦੇ ਵਿੱਚ, ਜਿਹਨੂੰ ਕੋਈ ਵੀ ਬੰਦਾ ਫਿਲਹਾਲ ਮੁਕਾਬਲਾ ਨਹੀਂ ਜਿੱਦਾਂ ਕਰ ਸਕਦਾ। ਮੈਂ ਨਾ ਜੀ ਉਹ ਪ੍ਰੈਸ਼ਰ ਵਾਕਈ ਬਿਲਡ ਹੁੰਦਾ ਹੈਦਰੀ ਅਗਰ ਹੁੰਦੇ ਨੇ ਨਾ ਗਰਾਊਂਡਾਂ ਦੇ ਵਿੱਚ, ਤੇ ਜਿਹੜਾ ਜ਼ਿਆਦਾ ਜਿੱਥੇ ਰਸ਼ ਹੁੰਦਾ ਉੱਥੇ ਹੈਦਰੀ ਦੀ ਜ਼ਿਆਦਾ ਜ਼ਰੂਰਤ ਹੁੰਦੀ, ਕਿਉਂਕਿ ਉਹਦਾ ਨਾ ਇੱਕ ਤਰੀਕਾਕਾਰ ਜਾਂ ਉਹਦਾ ਇੱਕ ਜਿਹੜਾ ਸਟਾਈਲ ਹੈ ਉਹ ਇਤਨਾ ਅੱਛਾ ਹੈ ਕਿ ਲੋਕਾਂ ਨੂੰ ਜਿਹੜਾ ਨਾ ਮੁਤਰਕ ਕਰ ਛੱਡਦਾ ਹੈ। ਔਰ ਜਿਹੜੇ ਸਵਾਰ ਨੇ ਉਹ ਆਪਦਾ ਜਲਦ ਅਜ਼ ਜਲਦ ਆਪਦੇ ਨੰਬਰ ਦੇ ਉੱਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਇਤਨਾ ਜ਼ਿਆਦਾ ਬਾਰ-ਬਾਰ ਫੋਰਸ ਨਹੀਂ ਕਰਨਾ ਪੈਂਦਾ। ਉਹ ਇੱਕ ਦਫਾ ਦੱਸ ਛੱਡਦਾ ਤੇ ਲੋਕਾਂ ਨੂੰ ਹੁੰਦਾ ਕਿ ਯਾਰ ਹੈਦਰੀ ਸਾਨੂੰ ਸਕ੍ਰੈਚ ਕਰ ਛੱਡ ਸੀ, ਕਿਉਂਕਿ ਉਹ ਅਨਾਉਂਸਰ ਦੇ ਨਾਲ ਜੱਜ ਦੀ ਖਿਦਮਾਤ ਵੀ ਅੰਜਾਮ ਦੇ ਰਿਹਾ ਹੁੰਦਾ। ਔਰ ਇਹ ਗੱਲ ਠੀਕ ਹੈ, ਜਦੋਂ ਉਹ ਕਿਸੇ ਦੀ ਤਾਰੀਫ ਕਰਦਾ ਨਾ, ਖਾਸ ਕਰ ਵੀ ਉਹ ਕਿਸੇ ਨੂੰ ਅੱਛੇ ਲਫ਼ਜ਼ਾਂ ਨਾਲ ਆਂਦਾ ਜੀ ਬਹੁਤ ਅੱਛਾ ਸਵਾਰ ਹੈ, ਉਹ ਅੱਧਾ ਬੰਦਾ ਪਜ਼ਲ ਹੋ ਜਾਂਦਾ। ਮੈਂ ਇੱਕ ਅੱਧੀ ਵਾਰੀ 2-4 ਦਫਾ ਇੰਝ ਹੋਇਆ ਕਿ ਮੇਰੇ ਨਾਲ ਦੇ ਇੱਕ ਅੱਧੇ ਸਵਾਰ ਨੂੰ ਉਸ ਮੈਂਸ਼ਨ ਕੀਤਾ ਗਰਾਊਂਡ ਦੇ ਵਿੱਚ ਵੀ ਤੂੰ ਖਿਆਲ ਕਰੀ, ਤੇ ਉਹ ਸਵਾਰ ਹੀ ਕਿੱਲਾ ਛੱਡ ਜਾਂਦਾ। ਤੇ ਮੈਂ ਕਈ ਵਾਰੀ ਉਹਨੂੰ ਰਿਕੁਐਸਟ ਕੀਤੀ ਕਿ ਯਾਰ ਪਲੀਜ਼ ਇੰਝ ਨਾ ਕੀਤਾ ਕਰ, ਜਿਹੜੇ ਸਵਾਰ ਨੂੰ ਤੂੰ ਨਾ ਉਹ ਜਿਹੜਾ ਨਾ ਸਾਡਾ ਕਮਜ਼ੋਰ ਹੋ ਜਾਂਦਾ ਜਾਂ ਉਹਦਾ ਪ੍ਰੈਸ਼ਰ ਪੈ ਜਾਂਦਾ। ਅਨਾਉਂਸਮੈਂਟ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ, ਬੁਰਦਬਾਰ ਇਨਸਾਨ ਤੇ ਘਰ ਵਿੱਚ ਸ਼ਫੀਕ ਬਾਪ, ਇਹ ਸਭ ਖੂਬੀਆਂ ਹੋਣ ਦੇ ਨਾਲ-ਨਾਲ ਹੈਦਰੀ ਸਾਹਿਬ ਇੱਕ ਬਾਕਮਾਲ ਉਸਤਾਦ ਵੀ ਨੇ। ਅਕਸਰ ਤੁਸੀਂ ਇਹ ਵੇਖਿਆ ਹੈ ਕਿ ਕਿਸੇ ਮੇਲੇ ਵਿੱਚ ਉਹ ਆਪ ਮੌਜੂਦ ਹੋਣ ਜਾਂ ਨਾ ਹੋਣ, ਕਮੈਂਟਰੀ ਦਾ ਅੰਦਾਜ਼ ਉਹਨਾਂ ਦਾ ਹੀ ਹੁੰਦਾ ਹੈ। ਇਹਦੀ ਵਜ੍ਹਾ ਹਾਜੀ ਗੁਲਾਮ ਹੁਸੈਨ ਹੈਦਰੀ ਹੋਰਾਂ ਦੇ ਸੈਂਕੜਿਆਂ ਦੇ ਹਿਸਾਬ ਨਾਲ ਸ਼ਾਗਿਰਦ ਨੇ। ਹਾਜੀ ਗੁਲਾਮ ਹੁਸੈਨ ਹੈਦਰੀ ਸਾਹਿਬ ਜਿਹੜੇ ਕਿ ਇਨ ਵਰਲਡ ਨੇਜ਼ਾਬਾਜ਼ੀ ਵਿੱਚ ਮਾਸ਼ਾਅੱਲਾ ਇੱਕ ਆਪਣਾ ਮਕਾਮ ਰੱਖਦੇ ਨੇ, ਮੈਂ ਉਹਨਾਂ ਦਾ ਬੜਾ ਮਮਨੂਨ ਹਾਂ। ਉਹਨਾਂ ਨੇ 8 ਸਾਲ ਮੈਂ ਉਹਨਾਂ ਦੀ ਖਿਦਮਤ ਕੀਤੀ ਹੈ, ਜਿਸ ਦਾ ਅਜਰ ਅੱਲਾਹ ਨੇ ਮੈਨੂੰ ਅੱਜ ਦਿੱਤਾ ਹੈ। ਔਰ ਅਲਹਮਦੁਲਿਲਾ ਜਿਹੜੇ ਅੱਛੇ ਅਨਾਉਂਸਰ ਨੇ, ਐਡੇ ਮੁਖਲਿਸ ਇਨਸਾਨ ਨੇ, ਗਰੀਬ ਪਰਵਰ ਵੱਡੇ ਨੇ, ਸਾਡੇ ਮੇਰੇ ਵਰਗੇ ਛੋਟੇ ਆਦਮੀ ਤੇ ਬੜੀ ਮਿਹਰਬਾਨੀ ਉਹਨਾਂ ਦੀ ਕੀਤੀ ਹੈ, ਮੈਨੂੰ ਇਸ ਕਾਬਿਲ ਕੀਤਾ ਨੇ। ਮੈਂ ਉਹਨਾਂ ਨੂੰ ਦਿਲੀ ਤੌਰ ਤੇ ਦੁਆਈ ਦੇਣਾ, ਔਰ ਮੈਂ ਹੀ ਨਹੀਂ ਮੇਰਾ ਖਾਨਦਾਨ ਉਹਨਾਂ ਨੂੰ ਦੁਆਈ ਦਿੰਦਾ ਹੈ। ਹਾਜੀ ਗੁਲਾਮ ਹੁਸੈਨ ਹੈਦਰੀ ਸਾਹਿਬ ਬਹੁਤ ਅੱਛੇ ਉਸਤਾਦ ਨੇ, ਜਿਹੜੇ ਟਿਪਸ ਨੇਜ਼ਾਬਾਜ਼ੀ ਵਿੱਚ ਮੈਨੂੰ ਉਹਨਾਂ ਕੋਲ ਮਿਲੇ ਨੇ, ਸ਼ਾਇਦ ਕਿਸੇ ਨੇਜ਼ਾਬਾਜ਼ੀ ਦੇ ਕਲੱਬ ਵਿੱਚੋਂ ਮੈਨੂੰ ਨਾ ਮਿਲਣਗੇ। ਵੀਰੋ, ਹਾਜੀ ਗੁਲਾਮ ਹੁਸੈਨ ਹੈਦਰੀ ਹੋਰਾਂ ਦੀ ਸ਼ਖਸੀਅਤ ਅਨਾਉਂਸਮੈਂਟ ਦੀ ਦੁਨੀਆ ਵਿੱਚ ਇੱਕ ਯੂਨੀਵਰਸਿਟੀ ਦੀ ਥਾਂ ਰੱਖਦੀ ਏ। ਸੱਚੀ ਪੁੱਛੋ ਤੇ ਕਦੀ-ਕਦੀ ਇਹਨਾਂ ਸਾਹਮਣੇ ਖਲੋ ਕੇ ਲਫ਼ਜ਼ ਸਾਡੇ ਕੋਲੋਂ ਵੀ ਮੁੱਕ ਜਾਂਦੇ ਨੇ। ਮਾਲਿਕ ਅੱਗੇ ਇਸ ਦੁਆ ਦੇ ਨਾਲ ਅਸੀਂ ਆਪਣੇ ਵੀਰਾਂ ਕੋਲੋਂ ਇਜਾਜ਼ਤ ਚਾਹਾਂਗੇ ਕਿ ਰੱਬ ਹੈਦਰੀ ਸਾਹਿਬ ਦੇ ਚਿਹਰੇ ਦੀ ਰੌਣਕ ਇੰਝ ਹੀ ਆਬਾਦ ਰੱਖਣ ਤੇ ਉਹ ਐਸੇ ਨੇਕ ਜਜ਼ਬੇ ਨਾਲ ਹੀ ਨੇਜ਼ਾਬਾਜ਼ੀ ਖੇਡ ਤੇ ਇਸ ਪਿੜ ਦੀ ਖਿਦਮਤ ਕਰਦੇ ਰਹਿਣ। ਸਬੀਉਲ ਹਸਨ ਖਾਨ ਤੇ ਟੀਮ ਨੂੰ ਦਿਓ ਇਜਾਜ਼ਤ। ਰੱਬ ਰਾਖਾ।